ਲਓ ਜੀ, ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ। ਅੱਜ ਵਿਸਾਖੀ ਜਿੱਦਾਂ ਕਿ ਚੱਲ ਰਹੀ, ਅੱਜ ਵਿਸਾਖੀ ਆ ਤੇ ਅਸੀਂ ਇੱਥੇ ਪਹੁੰਚੇ ਹਾਂ। ਸਾਡੇ ਨੂੰ ਅੱਜ ਮਿਲੇ ਨੇ ਇੱਥੇ ਜਨਾਬ ਪਰਵਿੰਦਰ ਸਿੰਘ ਸਾਹਿਬ, ਜੋ ਕਿ ਇੰਡੀਅਨ ਪੰਜਾਬ ਤੋਂ ਮੰਨੇ ਤੰਨੇ ਸਿਆਸਤਦਾਨ ਨੇ। ਕਿੱਦਾਂ ਜੀ ਬਾਈ ਜੀ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਾਕਿਸਤਾਨ ਸਾਡੇ ਸਿੱਖ ਸੰਗਤ ਜਿੰਨੀ ਵਸਦੀ ਸਾਰਿਆਂ ਨੂੰ ਮੇਰੇ ਵੱਲੋਂ, ਸਾਡੇ ਪੰਜਾਬ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਏ ਹੋ ਪਾਕਿਸਤਾਨ ਦੇ ਵਿੱਚ, ਕਿੱਦਾਂ ਦਾ ਤੁਸੀਂ ਮਹਿਸੂਸ ਕੀਤਾ? ਕੋਈ ਰੰਗ, ਕੋਈ ਬੋਲਚਾਲ, ਕੋਈ ਗੱਲਾਂ ਬਾਤਾਂ, ਕੋਈ ਪਿਆਰ ਮੁਹੱਬਤ, ਕੀ ਮਹਿਸੂਸ ਕੀਤਾ? ਜਿਵੇਂ ਸੁਣਿਆ ਸੀ ਅਸੀਂ ਇੰਡੀਆ ਦੇ ਵਿੱਚ ਪਾਕਿਸਤਾਨ ਇੱਦਾਂ ਜਾਂ ਉੱਦਾਂ, ਪਰ ਉੱਦਾਂ ਦਾ ਨਹੀਂ। ਸਾਨੂੰ ਪਾਕਿਸਤਾਨ ਵਿੱਚ ਆ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸਾਡਾ ਜਿਵੇਂ ਬਚਪਨ ਦਾ ਭਰਾ ਸਾਡਾ ਵਿਛੜਿਆ ਹੋਵੇ, ਉਹ ਅੱਜ ਸਾਨੂੰ ਮਿਲ ਗਿਆ ਜੀ। ਤੇ ਪਰਮਿੰਦਰ ਭਾਜੀ, ਤੂੰ ਕੁਝ ਇਦਾਂ ਦਾ ਦੱਸੋਗੇ? ਮਤਲਬ ਤੁਸੀਂ ਮਾਸ਼ਾਅੱਲਾ ਸਿਆਸਤ ਨਾਲ ਵੀ ਤਲਕ ਰੱਖਦੇ ਹੋ, ਉੱਥੇ ਤੁਹਾਡਾ ਲੋਕਾਂ ਨਾਲ ਮਿਲਣ ਗਿਲਣ ਵੀ ਹੈਗਾ, ਵੱਡੇ ਜਿਹੜੇ ਨੇਤਾ ਨੇ ਤੁਹਾਡੇ ਉੱਧਰ ਵੀ। ਤੇ ਕੀ ਮਤਲਬ ਐਸਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿ ਜਿੱਦਾਂ ਹੁਣ ਕਿ ਤੁਹਾਨੂੰ ਮਿਲੇ ਨੇ 2200 ਕੇ ਕੋਲ ਵੀਜ਼ੇ ਮਿਲੇ ਨੇ, ਆਉਣ ਵਾਲੇ ਵਕਤ ਦੇ ਵਿੱਚ ਹੋਰ ਵੀ ਬੜੇ ਭਰਾ ਨੇ ਉੱਥੇ ਜਿਹੜੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ੇ ਨਹੀਂ ਲੱਭਦੇ। ਕੀ ਪੈਗਾਮ ਦੇਣਾ ਚਾਹੁੰਦੇ ਹੋ ਦੋਵਾਂ ਸਰਕਾਰਾਂ ਨੂੰ? ਮੈਂ ਇੰਡੀਆ ਦੀ ਸਰਕਾਰ ਪਲੱਸ ਪਾਕਿਸਤਾਨ ਸਰਕਾਰ ਨੂੰ ਮੈਸੇਜ ਇਹੀ ਦੇਣਾ ਚਾਹੁੰਦਾ ਹੈ, ਸਾਡੀ ਜਿਵੇਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਸੰਗਤ ਵੱਸਦੀ ਆ, ਉਹਨਾਂ ਦਾ ਹੀ ਬਹੁਤ 70-75 ਸਾਲ ਤੋਂ ਸੁਪਨਾ ਸੀ ਸਾਡੇ, ਅਸੀਂ ਪਾਕਿਸਤਾਨ ਜਾ ਕੇ ਪੰਜਾ ਸਾਹਿਬ ਜਾ ਕੇ ਦਰਸ਼ਨ ਕਰੀਏ ਤੇ ਨਨਕਾਣਾ ਸਾਹਿਬ ਲਾਹੌਰ ਜਾ ਕੇ, ਕਿਉਂਕਿ ਸਾਡਾ ਇੱਕ ਲਾਹੌਰ ਤਾਂ ਸਾਡਾ ਬਹੁਤ ਵੱਡਾ ਮੰਨਿਆ ਪਰਮੰਨਿਆ ਪੰਜਾਬ ਦਾ ਹਿੱਸਾ ਜੋ 75 ਸਾਲ ਪਹਿਲਾਂ ਸਾਡਾ ਵਿਛੜ ਗਿਆ ਸੀ। ਜਦੋਂ ਜਿਵੇਂ ਇੰਡੀਆ ਤੋਂ ਪੰਜਾਬ ਤੋਂ ਪਾਕਿਸਤਾਨ ਆਉਂਦੇ ਆ ਸਾਡੇ ਸਿੱਖ ਸੰਗਤਾਂ ਦੀ, ਤੇ ਇੱਕ ਮਾਣ ਮਹਿਸੂਸ ਕਰਦੀ ਆ। ਅਸੀਂ ਪਾਕਿਸਤਾਨ ਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ, ਇੰਡੀਆ ਦੀ ਸਰਕਾਰ ਨੂੰ, ਦੋਨੇ ਸਰਕਾਰਾਂ ਮਿਲ ਕੇ ਸਿੱਖ ਕੌਮ ਵਾਸਤੇ ਇੱਕ ਛੋਟਾ ਜਿਹਾ ਇੰਨਾ ਕੰਮ ਕਰ ਦੇਣ। ਸਾਡੇ ਜਿਹੜਾ ਵਿਛੜਿਆ ਸਥਾਨ ਆ, ਜੋ ਗੁਰਦੁਆਰਾ ਨਨਕਾਣਾ ਸਾਹਿਬ, ਲਾਹੌਰ, ਪੰਜਾ ਸਾਹਿਬ, ਜਿੰਨੇ ਵੀ ਸਾਡੇ ਗੁਰਦੁਆਰਾ, ਸਾਡੇ ਇਤਿਹਾਸਿਕ ਗੁਰਦੁਆਰੇ ਆਉਂਦੇ ਨੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਖੁੱਲ੍ਹੇ ਵੀਜ਼ੇ ਲਗਾਏ ਜਾਣ। ਬਿਲਕੁਲ ਜੀ, ਪਰਵਿੰਦਰ ਭਾਜੀ ਨੇ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ। ਮਾਤਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਜੇ? ਕੀ ਕਹਿਣਾ ਚਾਹੁੰਦੇ ਹੋ? ਪਾਕਿਸਤਾਨ 'ਚ ਆਏ ਜੇ, ਕਿੱਦਾਂ ਦਾ ਮਹਿਸੂਸ ਕਰਦੇ ਪਏ ਹੋ ਕਿ ਪਾਕਿਸਤਾਨੀ ਲੋਕਾਂ ਦਾ ਪਿਆਰ ਔਰ ਕੀ ਮੁਹੱਬਤ ਮਿਲ ਰਹੀ ਹੈ, ਔਰ ਗਾਂਹ ਕੇ ਦਿਲ ਕਰਦਾ ਕਿ ਕੀ ਕਰਨਾ ਚਾਹੀਦਾ ਜਿਹਦੇ ਨਾਲ ਜਿਹੜੇ ਵਿਛੜੇ ਨੇ ਪੰਜਾਬੀ, ਜਿੱਦਾਂ ਕਿ ਅਸੀਂ ਆ, ਮੇਰੀ ਬੋਲੀ ਤੋਂ ਨਹੀਂ ਲੱਗ ਰਿਹਾ ਹੋਣਾ ਕਿ ਅਸੀਂ ਇੱਧਰ ਦੇ ਆ, ਤੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ? ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿਹੜੀ ਸਾਡੀ ਗੌਰਮੈਂਟ ਆ ਜਾਂ ਆਪਣੀ ਗੌਰਮੈਂਟ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 6 ਸਾਲ ਤੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹਾਂ। ਮੈਂ ਬਹੁਤ ਖੁਸ਼ ਹਾਂ। ਇੱਥੋਂ ਦੇ ਬੱਚੇ ਬਹੁਤ ਪਿਆਰ ਕਰਦੇ ਆ, ਭਾਵਨਾ ਰੱਖਦੇ ਆ। ਸਾਨੂੰ ਕੋਈ ਇਹੋ ਜਿਹੀ ਆਪੋਜੀਸ਼ਨ ਵਾਲੇ ਦੇਸ਼ ਵਾਲੀ ਕੋਈ ਗੱਲ ਨਹੀਂ, ਜਿੱਦਾਂ ਲੋਕ ਕਹਿੰਦੇ ਉੱਧਰ। ਅਸੀਂ ਇਹੋ ਹੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਦੋਵਾਂ ਦੇਸ਼ਾਂ ਦਾ ਪਿਆਰ ਹੋਣਾ ਚਾਹੀਦਾ। ਜਿਸ ਤਰ੍ਹਾਂ ਅਸੀਂ ਇੱਧਰ ਆਉਂਦੇ ਹਾਂ, ਇਹ ਆਪਣੇ ਮੁਸਲਿਮ ਭਾਈ ਵੀ ਉੱਧਰ ਜਾਣ, ਇਹਨਾਂ ਦੀਆਂ ਵੀ ਜਗ੍ਹਾ ਦਰਬਾਰ ਉੱਧਰ ਵਾਧੂ ਆ, ਇਹ ਵੀ ਦਰਸ਼ਨ ਕਰਨ। ਜਿਸ ਤਰ੍ਹਾਂ ਇਹ ਸਾਡੀ ਸੇਵਾ ਕਰਦੇ ਆ, ਇਸੇ ਤਰ੍ਹਾਂ ਅਸੀਂ ਵੀ ਇਹਨਾਂ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਮਾਤਾ ਜੀ, ਤੁਸੀਂ ਦੱਸੋ, ਕੁਝ ਦੱਸਣਾ ਚਾਹੁੰਦੇ ਹੋ? ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਆਏ, ਇਹ ਦੱਸ ਦਿਓ। ਅਸੀਂ ਆਏ ਅੰਮ੍ਰਿਤਸਰ ਜ਼ਿਲ੍ਹਾ, ਜਿਹੜਾ ਹੁਣ ਤਰਨਤਾਰਨ ਜ਼ਿਲ੍ਹਾ ਬਣਿਆ, ਪੱਟੀ ਤਹਿਸੀਲ, ਪਿੰਡ ਮਨਿਆਲੇ। ਪਤਾ ਹੀ ਕਿੱਦਾਂ ਲੱਗਾ ਪਾਕਿਸਤਾਨ? ਤੁਹਾਨੂੰ ਸੋਹਣਾ ਲੱਗਾ? ਬਹੁਤ ਸੋਹਣਾ ਲੱਗਾ, ਬਹੁਤ ਸੋਹਣਾ ਲੱਗਾ। ਬਾਬਾ ਜੀ ਦੇ ਘਰ ਆਏ ਹੋ, ਦੇਖ ਕੇ ਰੌਣਕਾਂ, ਕੋਈ ਦਿਲ ਨੂੰ ਸਕੂਨ, ਕੋਈ ਠੰਡ ਪਈ? ਅਸੀਂ ਇਹਦੇ ਤੇ ਅਸੀਂ ਨਾ ਇਹਨਾਂ ਦੀ ਸਿਫਤ ਕਰ ਹੀ ਨਹੀਂ ਸਕਦੇ। ਇੰਨੀ ਗੁਰੂ ਦੀ ਸਿਫਤ ਆ ਵੀ ਅਸੀਂ ਕਿੰਨਾ ਚਿਰ ਤੋਂ ਅਸੀਂ ਆਨੇ ਹਾਂ ਅਸੀਂ ਦਰਸ਼ਨ ਮੇਲਾ ਕਰਾਂਗੇ ਗੁਰੂ ਦਾ, ਪਰ ਸਾਨੂੰ ਗੁਰੂ ਮਹਾਰਾਜ ਨੇ ਕਰਾਤਾ। ਅਸੀਂ ਬਹੁਤ ਸਾਡੇ ਦਿਲ 'ਚ ਭਾਵਨਾ ਸੀ ਵੀ ਅਸੀਂ ਗੁਰੂ ਨਾਨਕ ਦਾ ਜਨਮ ਸਥਾਨ ਵੇਖਣਾ ਹੈ, ਪਰ ਸਾਡੇ ਦਿਲ 'ਚ ਵੀ ਨਹੀਂ ਚਾਹਣਾ ਹੈਗੀ ਵੀ ਅਸੀਂ ਵੇਖਾਂਗੇ, ਪਰ ਗੁਰੂ ਨੇ ਸਾਨੂੰ ਵਿਖਾਤੀ। ਬਿਲਕੁਲ ਬਿਲਕੁਲ। ਆਜੋ ਜੀ, ਹੋਰ ਵੀ ਕੁਝ ਸੰਗੀ ਨੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਪੁੱਛਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਆਪਣਾ ਤਲਕ ਹੈ? ਅਸੀਂ ਵੀਰ ਜੀ ਫਿਰੋਜ਼ਪੁਰ ਤੋਂ ਆਏ ਹਾਂ ਜੀ। ਤੇ ਬੜੇ ਸਾਲਾਂ ਤੋਂ ਸਾਡੇ ਅੰਦਰ ਖਿੱਚ ਸੀਗੀ ਕਿ ਇਸ ਧਰਤੀ ਨੂੰ ਜਾ ਕੇ ਸਜਦਾ ਕਰੀਏ, ਨਮਸਕਾਰ ਕਰੀਏ। ਤੇ ਤੁਹਾਡੀ ਸਰਕਾਰ ਨੇ, ਪਾਕਿਸਤਾਨ ਸਰਕਾਰ ਨੇ ਸਾਨੂੰ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਬਹੁਤ ਖੁਸ਼ ਹਾਂ ਤੇ ਬਹੁਤ ਵਧੀਆ ਲੱਗਾ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਪਾਵਨ ਪਵਿੱਤਰ ਧਰਤੀ ਨੂੰ ਸਜਦਾ ਕਰਕੇ, ਨਮਸਕਾਰ ਕਰਕੇ ਅਸੀਂ ਬਹੁਤ ਖੁਸ਼ ਹਾਂ। ਤੇ ਨਾਲ ਨਾਲ ਇਹ ਵੀ ਬੇਨਤੀ ਆ ਕਿ ਸਾਰਾ ਪ੍ਰਬੰਧ ਜਿਹੜਾ ਵਾ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਜਾਂ ਇੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸਾਡੇ ਵਾਸਤੇ, ਤੇ ਸੁਚੱਜੇ ਢੰਗ ਦੇ ਨਾਲ ਪ੍ਰਬੰਧ ਕੀਤਾ, ਤੇ ਅਸੀਂ ਬਹੁਤ ਖੁਸ਼ ਹਾਂ। ਤੇ ਇਸੇ ਤਰ੍ਹਾਂ ਗੁਰੂ ਕਿਰਪਾ ਕਰੇ ਆਪਾਂ ਮਿਲਦੇ ਰਹੀਏ, ਤੇ ਬਹੁਤ ਚਾਅ ਵਾ।
ਸਾਡੀਆਂ ਤੇ ਮਤਲਬ ਚਾਅ ਦੇ ਨਾਲ ਕੋਈ ਹਾਲ ਹੀ ਨਹੀਂ ਨਾ ਰਹਿੰਦਾ ਹੈਗਾ ਕਿ ਜਦੋਂ ਵੇਖੀ ਦਾ ਵਿਸਾਖੀ ਆਵੇ ਅਸੀਂ ਮਿਲੀਏ। ਗੱਲ ਤੇ ਉਹੀ ਆ, ਸਾਡੀ ਜ਼ਬਾਨ ਵੀ ਇੱਕੋ ਹੀ ਆ, ਗੱਲਬਾਤ ਵੀ, ਰੰਗ ਰੂਪ ਵੀ ਇੱਕੋ ਹੀ ਆ। ਹੁਣ ਤੁਸੀਂ ਪਾਕਿਸਤਾਨੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਇੰਡੀਅਨ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜਿੱਦਾਂ ਕਿ ਇਸ ਵਾਰੀ 2200 ਮੇਰਾ ਖਿਆਲ ਵੀਜ਼ੇ ਲੱਗੇ ਨੇ ਕਿ ਵਕਤ ਦੇ ਆਉਣ ਵਾਲੇ ਵਕਤ ਦੇ ਵਿੱਚ ਮੇਰਾ ਖਿਆਲ ਆ ਕਿ ਅਨਲਿਮਿਟਿਡ ਨਹੀਂ ਕਰ ਦੇਣੇ ਚਾਹੀਦੇ, ਖੋਲ ਦੇਣ ਕਿ ਜਿੱਦਾਂ ਮਰਜ਼ੀ ਆਉਣ ਜਾਣ। ਪਾਕਿਸਤਾਨ 'ਚ ਤਾਂ ਬਿਲਕੁਲ ਨਹੀਂ ਲੱਗ ਰਹੇ, ਲੇਕਿਨ ਇਹ ਪਾਕਿਸਤਾਨੀ ਸਰਕਾਰ ਜਿਹੜੀ ਸਹੂਲਤ ਦੇ ਰਹੀ ਹੈ ਇੰਡੀਅਨ ਸਰਕਾਰ ਨੂੰ ਕਿ ਖੋਲ ਦਿੱਤੇ ਜਾਣ ਵੀਜ਼ੇ ਜਿੱਦਾਂ ਮਰਜ਼ੀ। ਇਹਦੇ ਬਾਰੇ 'ਚ ਕੀ ਸਰਕਾਰਾਂ ਨੂੰ ਮੈਸੇਜ ਦਿਓ? ਇਹੀ ਕਹਿਣਾ ਚਾਹੁੰਦੇ ਆ ਦੋਨਾਂ ਸਰਕਾਰਾਂ ਨੂੰ, ਇੰਡੀਅਨ ਸਰਕਾਰ ਨੂੰ ਵੀ ਤੇ ਪਾਕਿਸਤਾਨ ਸਰਕਾਰ ਨੂੰ, ਕਿ ਇਸ ਤਰ੍ਹਾਂ ਭਾਈਚਾਰਕ ਸਾਂਝ ਹੋਰ ਜ਼ਿਆਦਾ ਵਧੂਗੀ ਤੇ ਇਸ ਤਰ੍ਹਾਂ ਆਉਣ ਜਾਣ ਦੇ ਨਾਲ ਪਿਆਰ ਹੋਰ ਜ਼ਿਆਦਾ ਮਿਲੂਗਾ। ਤੇ ਬਾਕੀ ਜਿਹੜੇ ਗੁਰਸਿੱਖ ਵੀਰ ਸਾਡੇ, ਉਹਨਾਂ ਨੂੰ ਇਸ ਧਰਤੀ ਨੂੰ ਵਾਰ-ਵਾਰ ਆਉਣ ਨੂੰ ਮਨ ਕਰਦਾ ਹੈ। ਨਿੱਕੇ ਨਿੱਕੇ ਬੱਚਿਆਂ ਦੇ ਦਿਲ ਦੇ ਵਿੱਚ ਵੀ ਇਹ ਖਿੱਚ ਆ ਕਿ ਕਦੋਂ ਸਮਾਂ ਮਿਲੇ ਤੇ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਹੋਰ ਜਿਹੜੇ ਗੁਰਦੁਆਰਾ ਸਾਹਿਬ ਹਨ ਅਸੀਂ ਦਰਸ਼ਨ ਕਰੀਏ ਜੀ। ਬਿਲਕੁਲ ਜੀ, ਅਸੀਂ ਤਾਂ ਅਰਦਾਸ ਦੇ ਵਿੱਚ ਵੀ ਇਹੀ ਮੰਗਦੇ ਹਾਂ ਵੀ ਸ਼੍ਰੀ ਪੰਜਾ ਸਾਹਿਬ, ਸ਼੍ਰੀ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਮੰਗਦੇ ਹਾਂ। ਠੀਕ ਆ ਜੀ, ਅੱਜ ਗੁਰੂ ਨਾਨਕ ਦੇਵ ਜੀ ਨੇ ਸਾਡੀ ਅਰਦਾਸ ਸੁਣੀ ਆ ਤੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਆ ਤੇ ਦਰਸ਼ਨ ਦਿਦਾਰੇ ਕਰਕੇ ਧੰਨ ਹੋਏ ਆ ਜੀ। ਬਹੁਤ ਮਨ ਦੇ ਵਿੱਚ ਉਧਰ ਬੈਠੇ ਆਉਂਦਾ ਸਾਡੇ, ਬਹੁਤ ਵੀ ਅਸੀਂ ਖਿੱਚ ਬਣਦੀ ਆ ਸਾਡੇ ਵੀ ਅਸੀਂ ਦਰਸ਼ਨ ਦਿਦਾਰੇ ਕਰੀਏ ਤੇ ਉਹ ਗੁਰੂ ਨਾਨਕ ਸਾਹਿਬ ਨੇ ਅੱਜ ਸਬੱਬ ਬਖਸ਼ਿਆ ਤੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਜੀ। ਪਹਿਲੀ ਵਾਰੀ ਆਏ ਹੋ ਤੁਸੀਂ? ਬਿਲਕੁਲ ਜੀ, ਪਹਿਲੀ ਦਫਾ ਆਏ ਅਸੀਂ। ਤੇ ਕਿੱਦਾਂ ਦਾ ਲੱਗਾ ਤੁਹਾਨੂੰ ਆਉਣ ਜਾਣ 'ਚ ਪਾਕਿਸਤਾਨ ਤੇ ਪਾਕਿਸਤਾਨੀਆਂ ਦਾ ਬੋਲ ਚਾਲ, ਤੁਹਾਡੇ ਨਾਲ ਮੁਹੱਬਤ ਕਿੱਦਾਂ ਦੀ ਮਹਿਸੂਸ ਕੀਤੀ? ਬਾਈ ਜੀ, ਬੋਲ ਚਾਲ ਤੇ ਜਿਹੜਾ ਤੁਹਾਡਾ ਵਰਤਾਓ ਸਾਨੂੰ ਇੰਨਾ ਕੁ ਮਤਲਬ ਕੋਈ ਮਹਿਸੂਸ ਨਹੀਂ ਵੀ ਅਸੀਂ ਬਗਾਨੇ ਦੇਸ਼ ਦੇ ਵਿੱਚ ਆਏ ਹਾਂ ਜਾਂ ਆਪਣੇ ਦੇਸ਼ ਦੇ ਵਿੱਚ। ਬਹੁਤ ਸਾਨੂੰ ਤੁਹਾਡਾ ਪਿਆਰ ਮਿਲ ਰਿਹਾ ਜੀ। ਜਿਹੜੀ ਇੱਥੋਂ ਦੀ ਸਰਕਾਰ ਆ ਬਹੁਤ ਸੁਚੱਜਾ ਢੰਗ ਕੀਤਾ, ਮਤਲਬ ਸੁਚੱਜੇ ਢੰਗ ਦੇ ਨਾਲ ਇਹ ਪ੍ਰਬੰਧ ਕੀਤੇ ਹੋਏ ਆ ਤੇ ਬਹੁਤ ਜਿਹੜਾ ਪ੍ਰਸ਼ਾਸਨ ਆ ਬਹੁਤ ਵਧੀਆ ਵਰਤਾਓ ਕਰ ਰਿਹਾ ਜੀ। ਸਾਨੂੰ ਇਦਾਂ ਨਹੀਂ ਮਹਿਸੂਸ ਹੋ ਰਿਹਾ ਵੀ ਅਸੀਂ ਕਿਤੇ ਹੋਰ ਕਿਤੇ ਆ ਗਏ, ਸਾਨੂੰ ਐਂ ਲੱਗਦਾ ਵੀ ਅਸੀਂ ਆਪਣੇ ਭਰਾਵਾਂ ਦੇ ਵਿੱਚ ਆ। ਤੇ ਬਿਲਕੁਲ ਜੀ, ਬਿਲਕੁਲ ਜੀ, ਬੜੀਆਂ ਚੰਗੀਆਂ ਤੇ ਬੜੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕਰ ਰਹੇ। ਭੈਣ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਹਾਂਜੀ, ਤੁਸੀਂ ਮੈਨੂੰ ਦੱਸੋ, ਪਹਿਲੇ ਤੇ ਇਹ ਦੱਸੋ ਤੁਹਾਡਾ ਨਾਮ ਕੀ ਆ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਇੰਡੀਆ, ਪੰਜਾਬ ਤੋਂ, ਤੇ ਪਾਕਿਸਤਾਨ ਕਿੱਦਾਂ ਦਾ? ਬਹੁਤ ਵਧੀਆ ਲੱਗਾ ਜੀ ਪਾਕਿਸਤਾਨ ਜੀ। ਸਾਨੂੰ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ, ਬਹੁਤ ਬਹੁਤ ਵਧੀਆ ਕੀਤਾ ਜੀ ਮਹਾਰਾਜ ਨੇ, ਜਿਹੜੇ ਸਾਨੂੰ ਦਰਸ਼ਨ ਦਿਦਾਰੇ ਬਖਸ਼ੇ, ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਮਹਾਰਾਜ। ਅੱਗੇ ਤੋਂ ਖੁੱਲੇ ਆਈਏ, ਕੋਈ ਵੀਜ਼ਾ ਬਣਾ ਲੱਗੇ ਮਹਾਰਾਜ ਸੱਚੇ ਪਾਤਸ਼ਾਹ। ਦੋਵਾਂ ਸਰਕਾਰਾਂ ਨੂੰ ਇਹ ਬੇਨਤੀ ਆ ਕਿ ਖੁੱਲੇ ਦਰਸ਼ਨ ਦਿਦਾਰੇ ਬਖਸ਼ਣ ਮਹਾਰਾਜ। ਮੇਰਾ ਨਾਮ ਹਰਦੀਪ ਸਿੰਘ ਹੈ ਜੀ, ਡਿਸਟ੍ਰਿਕਟ ਫਿਰੋਜ਼ਪੁਰ ਆ, ਤਹਿਸੀਲ ਜੀਰਾ ਵਾ, ਇੰਡੀਆ ਪੰਜਾਬ ਤੋਂ ਆ ਜੀ। ਤੇ ਗਾਂ ਦਾ ਕੀ ਪ੍ਰੋਗਰਾਮ ਆ? ਕੀ ਚਾਹੁੰਦੇ ਹੋ? ਪਾਕਿਸਤਾਨ ਸਾਰਾ ਘੁੰਮ ਫਿਰ ਕੇ ਦੇਖਣਾ ਕਿ ਇੱਥੋਂ ਹੀ ਵਾਪਸ ਹੋ ਕੇ ਚਲੇ ਜਾਣਾ? ਨਹੀਂ ਜੀ, ਘੁੰਮ ਫਿਰ ਕੇ ਵੇਖਣਾ ਜੀ, ਸਾਰਾ ਪਾਕਿਸਤਾਨ ਘੁੰਮ ਫਿਰ ਕੇ ਵੇਖਾਂਗੇ ਜੀ। ਜੇ ਗੁਰੂ ਮਹਾਰਾਜ ਨੇ ਬਖਸ਼ੇ, ਇੰਨਾ ਕੁ ਉਦੋਂ ਬਖਸ਼ਿਆ ਮਹਾਰਾਜ ਨੇ, ਤੇ ਜ਼ਰੂਰ ਸਾਰਾ ਘੁੰਮ ਫਿਰ ਕੇ ਵੇਖਾਂਗੇ ਜੀ। ਇਹ ਕੁਝ ਸੰਗੀ ਸਨ, ਸਾਥੀ ਸਨ ਸਾਡੇ ਨਾਲ ਜੁੜੇ ਹੋਏ, ਜਿਹੜੇ ਕਿ ਸਾਨੂੰ ਦੱਸ ਰਹੇ ਸੀ ਪਾਕਿਸਤਾਨ ਕਿੱਦਾਂ ਦਾ ਲੱਗਾ ਔਰ ਦੇਖ ਕੇ ਜਿੱਦਾਂ ਦੇ ਇਹਨਾਂ ਨੂੰ ਚਾਅ ਚੜਿਆ, ਜਿੱਦਾਂ ਮਹਿਸੂਸ ਹੋਇਆ ਬਾਬਾ ਜੀ ਦੇ ਆ ਕੇ ਹਾਜ਼ਰੀ ਲਵਾਈ ਆਪਣੀ, ਔਰ ਇਹਨਾਂ ਦੀ ਖੁਆਇਸ਼ ਜਿਹੜੀ ਸਾਨੂੰ ਜ਼ਾਹਰ ਹੋਈ ਹੈ ਇੱਥੇ ਆ ਕੇ, ਇਹੀ ਮਹਿਸੂਸ ਕੀਤਾ ਵਾ ਕਿ ਜਿਸ ਤਰ੍ਹਾਂ ਸਾਡੀ ਜਾਣ ਦੀ ਖੁਆਇਸ਼ ਹੁੰਦੀ ਹੈ ਕਿ ਅਸੀਂ ਮਦੀਨੇ ਟੁਰ ਜਾਈਏ, ਤੇ ਇਦਾਂ ਹੀ ਚਾਹਤ ਦੇ ਨਾਲ, ਇਦਾਂ ਹੀ ਮੁਹੱਬਤ ਦੇ ਨਾਲ ਇੱਥੇ ਪਹੁੰਚੇ ਨੇ। ਔਰ ਇੰਨੀ ਕੁ ਮੁਹੱਬਤ ਮਿਲ ਰਹੀ ਹੈ ਪਾਕਿਸਤਾਨ ਵੱਲੋਂ, ਔਰ ਪਾਕਿਸਤਾਨੀ ਜਿੰਨੇ ਭੈਣ ਭਰਾ ਨੇ ਉਹ ਯਕੀਨ ਮੰਨੋ ਕਿ ਬਾਹਰ, ਹਾਲਾਂਕਿ ਜੋ ਰਿਕੁਆਇਰਮੈਂਟ ਦੇ ਮੁਤਾਬਕ ਕਿ ਬਾਹਰ ਨਿਕਲ ਨਹੀਂ ਸਕਦੇ, ਇਸ ਏਰੀਏ ਦੇ ਵਿੱਚੋਂ ਨਹੀਂ ਫਿਰ ਸਕਦੇ, ਲੇਕਿਨ ਦਿਲ ਕਰਦਾ ਵਾ, ਸਾਡਾ ਆਪਣਾ ਦਿਲ ਕਰਦਾ ਕਿ ਇਹਨਾਂ ਨੂੰ ਲੈ ਕੇ ਬਾਹਰ ਚੱਲੀਏ, ਆਪਣੇ ਪਿੰਡ, ਆਪਣੇ ਖੇਤ ਨੂੰ ਦਿਖਾਈਏ ਕਿ ਕਿੱਦਾਂ ਦੇ ਆ। ਉਸ ਪੰਜਾਬ ਤੇ ਇਸ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਮੁਹੱਬਤਾਂ ਉਸੇ ਤਰ੍ਹਾਂ ਹੀ ਆ, ਪਿਆਰ ਉਸੇ ਤਰ੍ਹਾਂ ਹੀ ਆ, ਇਹਨੂੰ ਵਧਾਉਣਾ ਚਾਹੀਦਾ ਵਾ। ਤੇ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਇਸ ਕੰਮ ਨੂੰ ਵਧਾਇਆ ਜਾਵੇ, ਵੀਜ਼ੇ ਖੁੱਲੇ ਅਨਲਿਮਿਟਿਡ ਲਾਏ ਜਾਣ, ਔਰ ਜਿਹੜੇ ਸਰਦਾਰ ਵੀਰ ਉੱਧਰੋਂ ਆਉਂਦੇ ਨੇ ਉਹਨਾਂ ਨੂੰ ਪੂਰਾ ਪਾਕਿਸਤਾਨ ਫਿਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਕਿ ਇੱਕ ਜਗ੍ਹਾ ਤੇ ਮਹਿਦੂਦ ਨਾ ਰਹਿ ਸਕਣ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਲੱਗਦੇ ਜੀ ਨੇ ਉਹਨਾਂ ਨੂੰ ਵੀ ਮਿਲ ਸਕਣ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ, ਪਲਕਾਂ ਵਿਛਾਉਣ